ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਫਿਰ ਆਖੋ ਧੰਨ ਬਾਬਾ। ਹਫ਼ਤਾਵਾਰੀ ਦੀਵਾਨ ਦੇ ਵਿੱਚ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੋਦ ਦੇ ਵਿੱਚ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਵਿਖੇ ਕੁਝ ਕੁ ਸਰੀਰ ਬੈਠੇ ਆ। ਬੇਅੰਤ ਸੰਗਤਾਂ ਆਪੋ ਆਪਣੇ ਘਰਾਂ ਦੇ ਵਿੱਚ ਪੀਟੀਸੀ ਸਿਮਰਨ ਦੇ ਮਾਧਿਅਮ ਰਾਹੀਂ ਜੁੜੀਆਂ ਨੇ, ਜੁੜ ਰਹੀਆਂ ਨੇ। ਜਿਹੜੇ ਇੱਥੇ ਪਰਿਵਾਰਕ ਮੈਂਬਰ ਪਹੁੰਚੇ ਉਹਨਾਂ ਨੂੰ ਵੀ, ਔਰ ਜਿਹੜੇ ਘਰਾਂ 'ਚ ਬਹਿ ਕੇ ਹਾਜ਼ਰੀਆਂ ਭਰ ਰਹੇ ਉਹਨਾਂ ਨੂੰ ਵੀ ਮੈਂ ਆਪਣੇ ਵੱਲੋਂ ਜੀ ਆਇਆਂ ਆਖਦਾ। ਆਓ ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਮੇਰੀ ਬੇਨਤੀ ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ। ਸ਼ਸਤਰ ਕੇਵਲ ਸਰੀਰ ਨੂੰ ਘਾਇਲ ਕਰਦੇ ਨੇ। ਕੋਈ ਸ਼ਸਤਰ ਹੈ, ਬੰਦੇ ਦੇ ਕੋਲ ਕੋਈ ਹਥਿਆਰ ਹੈ, ਉਹ ਹਮੇਸ਼ਾ ਸਰੀਰ ਨੂੰ ਘਾਇਲ ਕਰੇਗਾ। ਸ਼ਸਤਰ ਸਰੀਰ ਨੂੰ ਘਾਇਲ ਕਰਦੇ ਨੇ, ਪਰ ਜਿਹੜੇ ਸ਼ਬਦ ਨੇ ਨਾ ਉਹ ਆਤਮਾ ਨੂੰ ਘਾਇਲ ਕਰਦੇ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ। ਸ਼ਸਤਰ ਸਰੀਰ ਨੂੰ ਘਾਇਲ ਕਰਦੇ ਨੇ, ਜਿਹੜੇ ਸ਼ਬਦ ਨੇ, ਜਿਹੜੇ ਬੋਲ ਨੇ ਉਹ ਆਤਮਾ ਨੂੰ ਘਾਇਲ ਕਰਦੇ ਨੇ। ਇਸ ਕਰਕੇ ਮੇਰੀ ਬੇਨਤੀ, ਕੋਸ਼ਿਸ਼ ਕਰੋ ਚੰਗਾ ਬੋਲੋ, ਕੋਸ਼ਿਸ਼ ਕਰੋ ਚੰਗਾ ਸੁਣੋ ਤੇ ਚੰਗਾ ਵਿਹਾਰ ਕਰੋ। ਕਦੀ ਵੀ ਦੂਜਿਆਂ ਨਾਲ ਇਹੋ ਜਿਹਾ ਵਿਹਾਰ ਨਾ ਕਰੋ ਜਿਹੜਾ ਤੁਸੀਂ ਆਪਣੇ ਪ੍ਰਤੀ ਨਹੀਂ ਚਾਹੁੰਦੇ। ਇਹੋ ਜਿਹਾ ਵਿਹਾਰ ਕਦੀ ਵੀ ਦੂਜਿਆਂ ਨਾਲ ਨਾ ਕਰੋ। ਅਸੀਂ ਦੂਜਿਆਂ ਨਾਲ ਕਈ ਵਾਰੀ ਹੋਰ ਤਰ੍ਹਾਂ ਦਾ ਵਿਹਾਰ ਕਰਦੇ, ਜੇ ਉਹੋ ਹੀ ਵਿਹਾਰ ਸਾਡੇ ਨਾਲ ਕੋਈ ਕਰੇ ਸਾਨੂੰ ਗੁੱਸਾ ਲੱਗਦਾ। ਇਹਦਾ ਨਹੀਂ। ਚੰਗਾ ਵਿਹਾਰ ਕਰੋ, ਚੰਗਾ ਬੋਲੋ, ਚੰਗਾ ਸੁਣੋ, ਕਿਉਂਕਿ ਸ਼ਬਦ ਜਿਹੜੇ ਨੇ ਹਮੇਸ਼ਾ ਆਤਮਾ ਨੂੰ ਘਾਇਲ ਕਰਦੇ ਨੇ। ਜਿਹੜੇ ਸ਼ਸਤਰਾਂ ਦੇ ਨਾਲ ਜ਼ਖਮ ਲੱਗਦੇ ਆ ਨਾ, ਹਥਿਆਰ ਦੇ ਨਾਲ ਜ਼ਖਮ ਲੱਗਦੇ ਨੇ, ਡਾਕਟਰ ਠੀਕ ਕਰ ਦਿੰਦਾ, ਸਮਾਂ ਆਉਣ ਤੇ ਭਰ ਵੀ ਜਾਂਦੇ ਨੇ, ਪਰ ਬੋਲੇ ਹੋਏ ਬਚਨਾਂ ਦੇ ਜਿਹੜੇ ਜ਼ਖਮ ਨੇ ਨਾ ਕਈ ਵਾਰੀ ਸਾਰੀ ਜ਼ਿੰਦਗੀ ਨਹੀਂ ਭਰਦੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ। ਅਗਲੀ ਗੱਲ ਵੀ ਨਾ ਬੜੀ ਪਿਆਰੀ ਹੈ, ਔਰ ਸਾਰੇ ਧਿਆਨ ਨਾਲ ਸੁਣਿਓ। ਸ਼ਮਸ਼ਾਨ ਦੀ ਰਾਖ ਵੇਖ ਕੇ ਮਨ ਵਿੱਚ ਇੱਕ ਖਿਆਲ ਆਇਆ। ਹੁਣ ਸ਼ਮਸ਼ਾਨ ਦੇ ਵਿੱਚ ਤਕਰੀਬਨ ਅਸੀਂ ਸਾਰੇ ਗਏ ਹਾਂ। ਕੋਈ ਨਜ਼ਦੀਕੀ ਚੜ੍ਹਾਈ ਕਰ ਜਾਵੇ, ਜਾਣ ਪਛਾਣ ਵਾਲਾ ਚੜ੍ਹਾਈ ਕਰ ਜਾਵੇ, ਬੰਦੇ ਨੂੰ ਜਾਣਾ ਹੀ ਪੈਂਦਾ ਹੈ। ਸ਼ਮਸ਼ਾਨ ਦੀ ਰਾਖ ਵੇਖ ਕੇ ਇੱਕ ਦਿਨ ਮਨ ਵਿੱਚ ਖਿਆਲ ਆਇਆ ਕਿ ਸਿਰਫ ਰਾਖ ਹੋਣ ਦੇ ਲਈ ਇਨਸਾਨ ਜ਼ਿੰਦਗੀ ਦੇ ਵਿੱਚ ਦੂਜਿਆਂ ਨਾਲ ਕਿੰਨੀ ਵਾਰੀ ਹੀ ਸੜਦਾ ਹੈ। ਸਿਰਫ ਰਾਖ ਹੋਣ ਲਈ, ਇੱਕ ਦਿਨ ਤੇ ਰਾਖ ਹੋਣਾ ਹੀ ਹੈ ਨਾ। ਰਾਖ ਹੋਣ ਦੇ ਲਈ ਇਨਸਾਨ ਜ਼ਿੰਦਗੀ ਵਿੱਚ ਦੂਜਿਆਂ ਨਾਲ ਕਿੰਨੀ ਵਾਰੀ ਸੜਦਾ ਹੈ। ਜੇ ਕੋਈ ਅਗਾਂਹ ਲੰਘ ਜਾਵੇ ਤਾਂ ਸਾੜਾ ਪੈ ਜਾਂਦਾ ਹੈ। ਜੇ ਮੰਨ ਲਓ ਸਾਡੇ ਤੋਂ ਮਹਿੰਗੀ ਗੱਡੀ ਕੋਈ ਲੈ ਲਵੇ ਤਾਂ ਅੰਦਰ ਸੜਨਾ ਸ਼ੁਰੂ ਹੋ ਜਾਂਦਾ ਹੈ। ਚੰਗੀ ਕੋਠੀ ਕਿਸੇ ਨੇ ਬਣਾ ਲਈ ਤਾਂ ਅੰਦਰ ਸਾੜ ਆਉਣਾ ਸ਼ੁਰੂ ਹੋ ਜਾਂਦਾ ਹੈ। ਜੇ ਗੁਣਾਂ ਵਿੱਚ ਕੋਈ ਗਾਂਹ ਵੱਜ ਜਾਂਦਾ ਤਾਂ ਅੰਦਰ ਸਾੜ ਆਉਣਾ ਸ਼ੁਰੂ ਹੋ ਜਾਂਦਾ ਹੈ। ਬੰਦਾ ਰਾਖ ਹੋਣ ਵਾਸਤੇ ਸਾਰੀ ਜ਼ਿੰਦਗੀ ਪਿਆਰਿਓ ਕਿੰਨੀ ਵਾਰੀ ਹੀ ਸੜਦਾ ਹੈ। ਇਹ ਮੇਰੀ ਬੇਨਤੀ ਏ, ਗੱਲ ਉਹੀ ਆ ਗਈ। ਜੀਵਨ ਦੇ ਵਿੱਚ ਚੰਗਾ ਬੋਲੋ, ਚੰਗਾ ਸੁਣੋ, ਚੰਗਾ ਵਿਹਾਰ ਕਰੋ ਕਿ ਜਦੋਂ ਅਸੀਂ ਸਰੀਰਕ ਤੌਰ ਤੇ ਇਸ ਸੰਸਾਰ ਤੋਂ ਜਾਈਏ ਲੋਕ ਇਹ ਨਾ ਕਹਿਣ ਸ਼ੁਕਰ ਹੈ ਗਲੋਂ ਲੱਥ ਗਿਆ। ਲੋਕੀ ਇਹ ਕਹਿਣ ਦਾਤਿਆ, ਅਸੀਂ ਇਹ ਨਹੀਂ ਕਹਿੰਦੇ ਇਹੋ ਜੀਆਂ ਰੂਹਾਂ ਨੂੰ ਬੁਲਾ ਨਾ, ਤੇਰਾ ਇਹ ਸਿਸਟਮ ਹੈ, ਆਵਣ ਜਾਣ ਇੱਕ ਖੇਲ ਬਣਾਇਆ। ਪਰ ਸਾਡੀ ਇੱਕ ਬੇਨਤੀ ਏ, ਜੇ ਇਹੋ ਜੀਆਂ ਰੂਹਾਂ ਨੂੰ ਬੁਲਾਉਣਾ ਤੇ ਸਮੇਂ ਸਿਰ ਜੋੜਨ ਵਾਸਤੇ ਇਹੋ ਜੀਆਂ ਰੂਹਾਂ ਨੂੰ ਧਰਤੀ ਤੇ ਭੇਜੀ ਵੀ ਜਾਇਆ ਕਰ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ।
फिर आखो धन बाबा दीप सिंह जी। अगली गल ये भी लाइफ च काम आएगी। और मैं थोड़ियां थोड़ियां गल्लां कोई कितों इकट्ठियां करदा ते तुहाडी झोली पाई जांदा। मकसद ये गल्लां दा केवल ते केवल एक हुंदा अपने आप नूं सवारण दा। बोलण वाले भी भाव मैं भी सवारां अपने आप नूं, सुनन वाले भी भाव तुसी भी सवारो अपने आप नूं, तां तब्दीली आएगी ही आएगी। बोलण वाले मनण ना, सुनन वाले भी मनण ना, फिर तब्दीली नहीं आउणी। मैं गुरु जी की किरपा नाल कह रहा, जिथे भी जा रहे हैं ना हरेक दे मूँह इहो ही निकल रहे हैं महाराज जी की किरपा नाल। जदों दा समागम नाल जुड़ गए साडे अंदर बड़ी तब्दीली आ गई। साडा जिहड़ा आलसी मन सी वो उद्यमी बन गया। जिहड़ा हर वेले डिगू करदा रहिंदा सी ना मन, छोटी जी प्रॉब्लम आ गई टेंशन लग जाती सी। कहंदे हुण प्रॉब्लम ते आउंदी है पर टेंशन नहीं लगदी, चिंता नहीं, असीं चिंतन वधा देने आ। आखो वाहिगुरू जी, इदां बोलोगे वाहिगुरू जी। धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल आखो ने जी धन बाबा दीप सिंह जी। केड़ी गल किवें करनी, कदों करनी, जे ए सलीका होवे ना बंदे दे कोल, केड़ी गल कदों करनी है, किवें करनी है, केड़े वक्त करनी है, जे ए सलीका होवे ते जिंदगी दा सफर आसान हो जाता है। 80-80 साल दी उम्र हो जाती बंदियां दी, पर पता नहीं लगता केड़े वेले केड़ी गल करनी चाहिए है। 80-80 साल उम्र हो गई पर गल करन दा ढंग ना आया, उहदे नाल कल्पना वधदी है, लड़ाइयां वधदियां ने, कलेश वधदे ने, टेंशनां वधदियां ने। बस आही चीज इहो ही तरीका सीखण वास्ते असीं रोज सत्संग विच बहिने आ। तां ही ते मैं रोज बेनती करदा कि जो मर्जी हो जाए ये 3 ਤੋਂ 4 ਦਾ ਸਮਾਂ अपना समझना ही नहीं, ये साडा है ही नहीं। ये गुरु रामदास जी ਦਾ ਸਮਾਂ, ये बाबा दीप सिंह जी ਦਾ ਸਮਾਂ, ਅਸੀਂ गुरु ਦੇ ਲੇਖੇ ਲਾਉਣਾ ਹੀ ਲਾਉਣਾ। ਹੁਣ ਤੇ ਹੋਰ ਆਸਾਨ ਹੋ ਗਿਆ ਨਾਲ। ਵੇਖੋ ਦੁਪਹਿਰੀ ਵੀ ਆਪਾਂ ਜੁੜਦੇ ਆ, ਰਾਤੀ 10 ਤੋਂ 11 ਵੀ, ਪਹਿਲੇ ਸਵੇਰੇ ਚੱਲਦਾ ਸੀ 10 ਤੋਂ 11, ਪਰ ਹੇਮਕੁੰਟ ਸਾਹਿਬ ਦਾ ਚੱਲਣ ਕਰਕੇ ਰਾਤੀ 10 ਤੋਂ 11 ਹੋ ਗਿਆ ਸਮਾਂ। ਇਹ ਦੋ ਵੇਲੇ ਜਿਹੜੇ ਨੇ ਨਾ ਕੋਸ਼ਿਸ਼ ਕਰੋ ਗੁਰੂ ਨੂੰ ਦੇਣੇ ਹੀ ਦੇਣੇ। 10 ਤੋਂ 11 ਵੀ ਸਾਨੂੰ ਕੋਈ ਇੰਨਾ ਰੁਝੇਵਾਂ ਨਹੀਂ ਹੁੰਦਾ ਰਾਤ ਨੂੰ। ਇਹ ਮੇਰੀ ਬੇਨਤੀ ਹੈ ਜਿੰਨਾ ਵੀ ਹੋ ਸਕੇ ਇਸ ਸਤਸੰਗ ਦੀਆਂ ਘੜੀਆਂ ਨੂੰ ਇਕੱਠਾ ਕਰੀ ਚੱਲੋ। ਇਹ ਘੜੀਆਂ ਹੱਥੋਂ ਜਾਣ ਨਾ ਦਿਓ, ਕਿਉਂਕਿ ਜਦੋਂ ਇਹ ਘੜੀਆਂ ਨਿਕਲ ਗਈਆਂ ਨਾ ਬਾਅਦ ਵਿੱਚ ਪਛਤਾਵੇ ਤੋਂ ਬਿਨਾ ਹੱਥ 'ਚ ਕੁਝ ਨਹੀਂ ਜਿਉਣਾ। ਬੰਦਾ ਉਦੋਂ ਸੋਚੇਗਾ ਉਹ ਸਮਾਂ ਮੈਂ ਕਿਤੇ ਸੰਭਾਲਿਆ ਹੁੰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। केड़ी गल कदों करनी, किवें करनी, केड़े वक्त करनी, बस आ तरीका सीखण वास्ते ही असीं संगत विच बहिने आ जुगत लैण वास्ते ही संगत विच बहिने आ। जिन्नू ए चीज दा ज्ञान हो गया ना, केड़ी गल कदों करनी, किवें करनी है, केड़े वक्त ते करनी है, मैं कहना ओदी जिंदगी दा सफर बड़ा ही आसान हो जाता है। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल सारे आखो ने जी धन बाबा दीप सिंह जी। हुण तुसीं कदी नोट करना, कई बंदे तुसीं अपनी लाइफ विच वेखे होणगे ਜਿਹੜੇ ਦੂਜਿਆਂ ਨੂੰ ਬੜੀ ਇੱਜ਼ਤ ਦਿੰਦੇ ਨੇ। ਉਹਨਾਂ ਦੇ ਕੋਲ ਕੋਈ ਗੁਨਾਹ 'ਚ ਛੋਟਾ ਵੀ ਆ ਜਾਏ ਨਾ ਉਹਨੂੰ ਵੀ ਬੜਾ ਸਨਮਾਨ ਦੇਣਗੇ, ਇੱਜ਼ਤ ਦੇਣਗੇ, ਬੜਾ ਉਹਨਾਂ ਦਾ ਸਨਮਾਨ ਕਰਨਗੇ, ਬੜੀ ਰਿਸਪੈਕਟ ਕਰਨਗੇ, ਆਦਰ ਦੇਣਗੇ। ਜਿਹੜੇ ਬੰਦੇ ਦੂਜਿਆਂ ਨੂੰ ਇੱਜ਼ਤ ਦਿੰਦੇ ਨੇ ਨਾ ਅਸਲੀਅਤ ਦੇ ਵਿੱਚ ਉਹ ਇੱਜ਼ਤਦਾਰ ਨੇ। ਸੁਣ ਲਓ, ਜਿਹੜੇ ਬੰਦੇ ਦੂਜਿਆਂ ਨੂੰ ਇੱਜ਼ਤ ਦਿੰਦੇ ਨੇ ਨਾ, ਮੈਂ मेरा ख्याल 6-7 महीने पहले एक गल सुनाई सी कि महापुरख ਜਿਹੜਾ ਵੀ ਉਹਨਾਂ ਕੋਲ ਆਉਂਦਾ ਉਹਨੂੰ ਇਹੋ ਹੀ ਕਹਿੰਦੇ ਸੀ, ਸੰਤ ਜੀ ਬਹਿ ਜਾਓ, ਸੰਤ ਜੀ ਆਓ ਜੀ, ਸੰਤ ਜੀ ਆਓ ਜੀ। ਪਾਪੀ ਤੋਂ ਪਾਪੀ ਵੀ ਆਉਣਾ ਬਸ ਇਹੋ ਹੀ ਕਹਿਣਾ, ਸੰਤ ਜੀ ਇੱਧਰ ਬੈਠੋ ਜੀ, ਸੰਤ ਜੀ ਪ੍ਰਸ਼ਾਦਾ ਛਕ ਲਓ ਜੀ। ਜਿਹੜਾ ਬੰਦਾ ਦੂਜਿਆਂ ਨੂੰ ਇੱਜ਼ਤ ਦਿੰਦਾ ਨਾ ਅਸਲ ਵਿੱਚ ਇੱਜ਼ਤਦਾਰ ਉਹ ਹੀ ਹੈ, ਕਿਉਂਕਿ ਬੰਦਿਆਂ ਨੂੰ ਉਹ ਹੀ ਦਿੰਦਾ ਹੈ, ਬੰਦਿਆਂ ਨੂੰ ਦੂਜਿਆਂ ਨੂੰ ਬੰਦਾ ਉਹੀ ਚੀਜ਼ ਦਿੰਦਾ ਹੈ ਜਿਹੜੀ ਉਹਦੇ ਕੋਲ ਮੌਜੂਦ ਹੋਵੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਿਹੜਾ ਇੱਜ਼ਤ ਵਾਲਾ ਨਾ ਉਹ ਇੱਜ਼ਤ ਦਿੰਦਾ ਹੈ।
ਜੀ ਜਿਹੜਾ ਬਸ ਇਉਂ ਕਹਿ ਲਓ ਜਿਹਦੇ ਕੋਲ ਹੈ ਹੀ ਕੱਖ ਨਹੀਂ, ਉਹ ਦੂਜਿਆਂ ਨੂੰ ਕੀ ਦੇ ਸਕਦਾ ਹੈ। ਹਮੇਸ਼ਾ ਜਗਿਆ ਹੋਇਆ ਦੀਵਾ ਹੀ ਬੁਝਿਆਂ ਨੂੰ ਜਗਾਏਗਾ ਨਾ, ਜਿਹੜਾ ਆਪ ਬੁਝਿਆ ਪਿਆ ਦੂਜਿਆਂ ਨੂੰ ਕਿਆ ਜਗਾੜੇਗਾ। ਇਸ ਕਰਕੇ ਕੋਸ਼ਿਸ਼ ਕਰੀਏ ਗੁਰੂ ਆਸ਼ੇ ਮੁਤਾਬਕ ਆਪਣਾ ਜੀਵਨ ਢਾਲੀਏ। ਕੋਸ਼ਿਸ਼ ਕਰੀਏ ਜੋ ਪਿਤਾ ਜੀ ਦੀ ਬਾਣੀ ਕਹਿੰਦੀ ਹੈ, ਗੁਰੂ ਦੇ ਬਚਨ ਕਹਿੰਦੇ ਨੇ, ਉਹਨਾਂ ਬਚਨਾਂ ਨੂੰ ਕਮਾਈਏ, ਇੱਜ਼ਤਦਾਰ ਬਣੀਏ। ਜਦੋਂ ਅਸੀਂ ਇੱਜ਼ਤਦਾਰ ਬਣਾਂਗੇ ਨਾ, ਫਿਰ ਦੂਜਿਆਂ ਨੂੰ ਵੀ ਇੱਜ਼ਤ ਦੇਣ ਲੱਗ ਪਾਂਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਕਹਿ ਕੇ ਫਿਰ ਮੈਂ ਸ਼ਬਦ ਪੜ੍ਹਨਾ। ਸਾਂਝੇਦਾਰੀ ਕਰੋ ਦੁੱਖਾਂ ਦੀ, ਬੰਦੇ ਦੇ ਦਰਦ ਦੀ। ਕਿਸੇ ਨੂੰ ਕੋਈ ਪ੍ਰੋਬਲਮ ਆ ਗਈ ਨਾ, ਤੁਹਾਡਾ ਕੋਈ ਸਾਥੀ ਹੈ, ਤੁਹਾਡੇ ਨਾਲ ਰਹਿਣ ਵਾਲਾ ਹੈ, ਤੁਹਾਡਾ ਭਰਾ ਹੀ ਹੈ, ਤੁਹਾਡਾ ਪਤੀ ਹੈ, ਤੁਹਾਡੀ ਪਤਨੀ ਹੈ, ਤੁਹਾਡੀ ਮਾਂ ਹੈ, ਤੁਹਾਡਾ ਬਾਪ ਹੈ, ਤੁਹਾਡਾ ਗੁਆਂਢੀ ਹੈ। ਜੇ ਸਾਂਝੇਦਾਰੀ ਕਰਨੀ ਹੈ ਨਾ, ਉਹਨਾਂ ਦੇ ਦੁੱਖ ਦੀ ਕਰੋ, ਉਹਨਾਂ ਦੇ ਦਰਦ ਦੀ ਕਰੋ, ਉਹਨਾਂ ਦੀ ਤਕਲੀਫ ਦੀ ਸਾਂਝੇਦਾਰੀ ਕਰੋ। ਤਕਲੀਫ ਵਿੱਚ ਭਾਈਵਾਲ ਬਣ ਜਿਆ ਕਰੋ, ਦੁੱਖ ਵਿੱਚ ਭਾਈਵਾਲ ਬਣ ਜਿਆ ਕਰੋ, ਦਰਦ ਵਿੱਚ ਭਾਈਵਾਲ ਬਣ ਜਿਆ ਕਰੋ। ਕਿਉਂਕਿ ਸੁੱਖਾਂ ਦੇ ਭਾਈਵਾਲ, ਸੁੱਖਾਂ ਦੇ ਦਾਅਵੇਦਾਰ ਬਹੁਤ ਹੁੰਦੇ ਨੇ। ਆਖੋ ਵਾਹਿਗੁਰੂ ਜੀ ਵਾਹਿਗੁਰੂ। ਅਸੀਂ ਸੰਗਤ ਕਰਦੇ ਆ ਨਾ, ਅਸੀਂ ਦੁੱਖਾਂ ਨੂੰ ਵੰਡਾਈਏ ਦੂਜਿਆਂ ਦੇ। ਜਦੋਂ ਸੌਖਾ ਵੇਲਾ ਆ ਗਿਆ ਨਾ ਬੁਲਾਓ, ਕੋਈ ਨਹੀਂ, ਕੋਈ ਫਰਕ ਨਹੀਂ ਪੈਣਾ, ਪਰ ਦੁੱਖ ਦੇ ਵੇਲੇ ਸਭ ਤੋਂ ਪਹਿਲੇ ਗਾਂ ਜਾ ਕੇ ਲੱਗਿਆ ਕਰੋ। ਦੁੱਖ ਦੇ ਵੇਲੇ ਦਰਦ ਵੰਡਾਉਣ ਵਾਸਤੇ ਸਭ ਤੋਂ ਪਹਿਲੇ ਮੂਹਰੇ ਜਾ ਕੇ ਲੱਗਿਆ ਕਰੋ। ਇਹਦੇ ਨਾਲ ਹੋਏਗਾ ਪਤਾ ਕੀ, ਗੁਰੂ ਪਿਤਾ ਕਹਿਣਗੇ, ਹਾਂ ਮੇਰੇ ਬੱਚਿਆ, ਤੂੰ ਕੱਲਾ ਕੀਰਤਨ ਕੀਤਾ ਨਹੀਂ, ਕੀਰਤਨ ਸੁਣਿਆ ਨਹੀਂ, ਤੂੰ ਕੀਰਤਨ ਨੂੰ ਕਮਾ ਲਿਆ। ਤੂੰ ਸੰਗਤ ਕੀਤੀ ਨਹੀਂ, ਸੰਗਤ ਵਿੱਚ ਜਿਹੜੇ ਗੁਣ ਮਿਲੇ ਨੇ ਨਾ, ਉਹਨਾਂ ਗੁਣਾਂ ਨੂੰ ਕਮਾਇਆ। ਸਾਂਝੇਦਾਰੀ ਕਰੋ ਦੁੱਖਾਂ ਦੀ, ਸਾਂਝੇਦਾਰੀ ਕਰੋ ਦਰਦ ਦੀ, ਸਾਂਝੇਦਾਰੀ ਕਰੋ ਤਕਲੀਫ ਦੀ। ਕਿਉਂਕਿ ਦੁੱਖਾਂ ਦੇ ਭਾਈਵਾਲ, ਸੁੱਖਾਂ ਦੇ ਜਿਹੜੇ ਦਾਅਵੇਦਾਰ ਨੇ, ਉਹ ਦੁਨੀਆ ਵਿੱਚ ਬੜੇ ਨੇ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 727 ਅੰਗ ਦੇ ਉੱਤੇ ਦਰਜ। ਮੈਂ ਅੱਗੇ ਵੀ ਕਈ ਵਾਰੀ ਕਹਿਣਾ, ਅਸੀਂ ਅੰਕ ਨਹੀਂ ਕਹਿੰਦੇ, ਕੋਈ ਪੰਨਾ ਨਹੀਂ ਕਹਿੰਦੇ, ਅੰਗ। ਜਿਵੇਂ ਸਾਡੇ ਸਰੀਰ ਦੇ ਅੰਗ ਨੇ, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੇ। ਜਿੰਨਾ ਵੀ ਸਨਮਾਨ ਕਰ ਸਕਦੇ ਹੋ ਨਾ, ਗੁਰੂ ਪਿਤਾ ਦਾ ਕਰਿਆ ਕਰੋ, ਜਿੰਨਾ ਵੀ ਸਨਮਾਨ। ਔਰ ਮੈਂ ਸੱਚ ਕਹਿ ਰਿਹਾ, ਜਿੰਨਾ ਸਨਮਾਨ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਕਰੋਗੇ ਨਾ, ਕਈ ਗੁਣਾ ਵਧਾ ਕੇ ਦੁਨੀਆ ਤੁਹਾਡਾ ਸਨਮਾਨ ਕਰੇਗੀ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ। ਜਿੰਨਾ ਵੀ ਹੋ ਸਕੇ ਸਤਿਕਾਰ ਕਰਿਆ ਕਰੋ ਗੁਰੂ ਪਿਤਾ ਦਾ, ਜਿੰਨਾ ਵੀ। ਰੌਲ ਤੇ ਬਹਿਣਾ, ਮੂੰਹ ਦੇ ਅੱਗੇ ਕੱਪੜਾ ਲੈ ਕੇ, ਕੋਈ ਥੁੱਕਦਾ ਛਿੱਟਾ ਨਾ ਡਿੱਗ ਪਏ, ਸਨਮਾਨ ਕਰੋ। ਹੁਕਮਨਾਮਾ ਲੈਣਾ, ਮੂੰਹ ਦੇ ਉੱਤੇ ਕੱਪੜਾ ਹੋਵੇ, ਕੋਈ ਥੁੱਕਦਾ ਕਿਣਕਾ ਨਾ ਗੁਰੂ ਪਿਤਾ ਦੇ ਅੰਗਾਂ ਤੇ ਪੈ ਜੇ। ਪਾਠ ਕਰਨ ਬੈਠੇ ਹੋ, ਕਦੀ ਵੀ ਪੱਖਾ ਆਪਣੀ ਪਿੱਠ ਵਾਲੀ ਸਾਈਡ ਤੋਂ ਨਹੀਂ ਲਾਉਣਾ, ਸਾਹਮਣੇ ਵਾਲੇ ਪਾਸਿਓਂ ਲਾਉਣਾ, ਸਾਹਮਣੇ ਵਾਲੇ ਪਾਸਿਓਂ ਜਾਂ ਸਾਈਡ ਤੋਂ ਲਾਉਣਾ ਹੈ, ਕਿ ਗੁਰੂ ਪਿਤਾ ਦੀ ਹਵਾ ਛੂ ਕੇ ਤੇਰੇ ਨਾਲ ਵੱਜੇ, ਤੇਰੀ ਝੂਠੀ ਹਵਾ ਗੁਰੂ ਪਿਤਾ ਨੂੰ ਨਾ ਪਵੇ। ਜਿੰਨਾ ਵੀ ਸਨਮਾਨ ਕਰੀ ਜਾਓਗੇ ਨਾ, ਮੈਂ ਗੁਰੂ ਜੀ ਦੀ ਕਿਰਪਾ ਨਾਲ ਕਹਿ ਰਿਹਾ, ਐ ਮੁੱਠਾਂ ਖੋਲੀ ਜਾਣੀਆਂ ਬਾਪੂ ਨੇ, ਕਮੀਆਂ ਪੇਸ਼ੀਆਂ ਸਾਰੀਆਂ ਦੂਰ ਕਰੀ ਜਾਣੀਆਂ ਨੇ, ਬਰਕਤਾਂ ਆਪੇ ਆਈ ਜਾਣੀਆਂ ਨੇ ਤੁਹਾਡੇ ਘਰ ਵਿੱਚ, ਤੁਹਾਡੀ ਲਾਈਫ ਵਿੱਚ। ਵੱਧ ਤੋਂ ਵੱਧ ਸਤਿਕਾਰ ਕਰਿਆ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। 727 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਇਹ ਸ਼ਬਦ ਦਰਜ। ਮੈਂ ਅੰਦੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ। ਆਓ ਬੜੇ ਪਿਆਰ ਨਾਲ ਇਸ ਸ਼ਬਦ ਦਾ ਗਾਇਨ ਕਰੀਏ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਮੈਂ ਅੰਦਲੇ ਕੀ ਟੇਕ
तेरा नाम खुंदकारा, मैं गरीब मैं मस्कीन, तेरा नाम है अनारा। बोलो मैं अंधले की टेक, तेरा नाम खुंदकारा, मैं गरीब मैं मस्कीन, तेरा नाम है अनारा। मैं अंधले की टेक, तेरा नाम खुंदकारा, मैं गरीब मैं मस्कीन, तेरा नाम है अनारा। मैं अंधले की टेक, तेरा नाम खुंदकारा, मैं गरीब मैं मस्कीन, तेरा नाम है अनारा। पढ़ो मैं अंधले की टेक, तेरा नाम खुंदकारा, मैं गरीब मैं मस्कीन, तेरा नाम है अनारा। धन गुरु रामदास जी, अरे आपको धन बाबा। खंडे वालिया, रहीमा रहीमा, अल्लाह
मस्कीन तेरा नाम है आधार। पढ़ो मैं अंधले की टेक तेरा नाम धुंधकार। मैं गरीब मैं मस्कीन तेरा नाम है धन गुरु रामदास जी। सारे आखो धन बाबा। सारे अपने
ਜਿਹੜੇ ਘਰਾਂ 'ਚ ਵੀ ਬੈਠੇ ਸਭ ਜੁੜ ਜਾ। तेरा एक नाम, तेरा एक नाम, तेरा एक नाम तारे संसार। तेरा एक नाम, तेरा एक नाम, तेरा एक नाम तारे संसार। तेरा एक नाम तारे संसार। तेरा एक नाम, तेरा एक नाम, तेरा एक नाम तारे संसार। मैं यहाँ आस, यहाँ आस, यहाँ आस। मैं यहाँ आस, तेरा एक नाम तारे संसार। मैं यहाँ आस, बोलो मैं यहाँ आस, एहो आधार। मैं अंधले की टेक, तेरा नाम धुंध करा। मैं गरीब मैं मस्कीन, तेरा नाम है अधारा। मैं अंधले की टेक, तेरा नाम ढूंढता। मैं गरीब मैं मस्कीन, तेरा नाम है मेरे मन तन प्रेम, बोलो मेरे मन तन प्रेम। अरे बोलो मेरे मन तन प्रेम। अरे करो कृपा मेरे मन तन प्रेम। सारे बोलो जी मेरे मन तन प्रेम। नाम आधार, नाम आधार, नाम आधार। मेरे मन तन प्रेम, बोलो मेरे मन तन प्रेम। नाम आधार 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 मेरे मन तन प्रेम। नाम आधार
सुख सार नाम जपो, बोलो नाम जपो, बोलो नाम जपो, जी नाम जपो, मेरे साजन सैना 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 जी, मेरे साजन सैना नाम जपो, मेरे साजन सैना नाम जपो, मेरे साजन बिना मैं अवर ना कोई, वड्डे भाग गुरमुख हर लेना, मैं अंधले की टेक तेरा नाम खुंदकारा, मैं गरीब मैं मस्कीन तेरा नाम है तेरा नाम मैं गरीब मैं मस्कीन तेरा नाम है। मैं अंधले की टेक तेरा नाम खुंदकारा, मैं गरीब मैं मस्कीन तेरा नाम है आधारा। तेरा नाम मैं गरीब मैं मस्कीन तेरा नाम है। अंतर गावो बाहर गावो, अंतर गावो बाहर गावो, अंतर गावो बाहर गावो, अंतर जी अंतर गावो बाहर गावो, अंतर गावो बाहर गावो, अंतर गावो बाहर गावो, गावो जाग समारी संग चलन को दो सादीना, गोविंद नाम के ब्योहारी, मैं अंधले की टेक तेरा नाम खुंदकारा, मैं गरीब मैं मस्कीन तेरा नाम है। तेरा नाम मैं गरीब मैं मस्कीन तेरा नाम है। सतनाम 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 जी, वाहिगुरु 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 जी, सतनाम 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 जी, वाहिगुरु 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 जी। सतनाम 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 जी, वाहिगुरु 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 जी, सतनाम 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 जी, वाहिगुरु 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 जी। वाहिगुरु 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 गज के वाहिगुरु 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 वाहिगुरु
ਸਾਰੇ ਅਜੇ ਕਈ ਢਿੱਲਾ ਬੋਲ ਰਹੇ ਹੋ, ਜਿਹੜੇ ਘਰਾਂ 'ਚ ਵੀ ਬੈਠੇ ਸਭ ਜੁੜ ਜਾਓ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। हे ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੁਹਾਡਾ ਨਾਮ ਮੇਰਾ ਸਹਾਰਾ ਹੈ, ਮੇਰੀ ਓਟ ਹੈ। ਤੁਹਾਡਾ ਨਾਮ ਜਿਵੇਂ ਅੰਨਾ ਬੰਦਾ ਹੈ ਨਾ, ਅੰਨਾ ਬੰਦਾ ਉਹਨੂੰ ਲਾਠੀ ਦਾ ਸਹਾਰਾ ਹੁੰਦਾ ਹੈ, ਇਸੇ ਤਰ੍ਹਾਂ ਮੈਂ ਮਨ ਕਰਕੇ ਅੰਨਾ ਵਾਂ ਤੇ ਮੇਰੇ ਅੰਨੇ ਮਨ ਨੂੰ ਤੁਹਾਡੇ ਨਾਮ ਦਾ ਹੀ ਆਸਰਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਬਾਬਾ ਨੰਦ ਸਿੰਘ ਜੀ ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਨਾਮ ਬੰਦਗੀ, ਕਹਿੰਦੇ ਜਿੱਥੇ ਨਾਮ ਹੈ ਉੱਥੇ ਕਿਹੜੀ ਸ਼ੈ ਨਹੀਂ, ਜਿੱਥੇ ਨਾਮ ਹੈ ਉੱਥੇ ਕਿਹੜੀ ਸ਼ੈ ਨਹੀਂ, ਕੀ ਨਹੀਂ ਹੈ। ਕਹਿੰਦੇ ਜਿੱਥੇ ਨਾਮ ਹੈ ਉੱਥੇ ਕੀ ਨਹੀਂ, ਕਹਿੰਦੇ ਜਿੱਥੇ ਨਾਮ ਨਹੀਂ ਉੱਥੇ ਹੈ ਕੀ ਕੁਝ ਵੀ ਨਹੀਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਿੱਥੇ ਨਾਮ ਹੈ ਉੱਥੇ ਕਿਹੜੀ ਸ਼ੈ ਨਹੀਂ ਹੈ, ਤੇ ਜਿੱਥੇ ਨਾਮ ਨਹੀਂ ਉੱਥੇ ਹੈ ਕੀ ਕੁਝ ਵੀ ਨਹੀਂ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਰੋੜਾਂ ਪਤੀ ਬੰਦੇ ਇਹੋ ਜਿਹੇ ਵੇਖੇ ਜੇ ਜਿਹੜੇ ਪਿਆਰਿਓ ਅੰਦਰੋਂ ਅਸਲੀਅਤ ਦੇ ਵਿੱਚ ਕੰਗਾਲ ਨੇ, ਹੈ ਹੀ ਕੱਖ ਨਹੀਂ, ਹੈ ਹੀ ਕੱਖ ਨਹੀਂ।
ਜਿਹੜੀ ਚੀਜ਼ ਨੇ ਨਾਲ ਜਾਣਾ ਨਾ ਉਹ ਤੇ 1% ਵੀ ਕਮਾਈ ਨਹੀਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਜੀ ਉਹਨੇ 1% ਵੀ ਉਹ ਚੀਜ਼ ਦੀ ਕਮਾਈ ਨਹੀਂ ਕੀਤੀ। ਕਈ ਇਹੋ ਜਿਹੇ ਤੁਸੀਂ ਵੀ ਵੇਖੇ ਹੋਣਗੇ, ਮਾਇਆ ਹੈ, ਸੁੱਖ ਸਹੂਲਤਾਂ ਨੇ, ਪਰ ਅਸਲੀਅਤ ਦੇ ਵਿੱਚ ਜਿਹੜਾ ਖਜ਼ਾਨਾ ਕੋਲ ਚਾਹੀਦਾ ਨਾ ਉਹ ਨਹੀਂ ਹੈ। ਤੇ ਫਿਰ ਉਹਨਾਂ ਤੋਂ ਵੱਡਾ ਕੰਗਾਲ ਕੋਈ ਨਹੀਂ। ਸਤਿਗੁਰੂ ਕਹਿੰਦੇ ਭਾਵੇਂ ਤੂੰ ਨਿੱਕੀ ਜਿੰਨੀ ਝੌਂਪੜੀ ਵਿੱਚ ਵੀ ਰਹਿੰਦਾ ਨਾ, ਤੇਰੇ ਕੋਲ ਅੰਮ੍ਰਿਤ ਵੇਲਾ, ਤੇਰੇ ਕੋਲ ਨਿਤਨੇਮ ਏ, ਤੇਰੇ ਕੋਲ ਸਿਮਰਨ ਏ, ਤੇਰੇ ਕੋਲ ਬੰਦਗੀ ਏ, ਤੂੰ ਫਿਰ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ। ਆਖੋ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਕਹਿੰਦੇ ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ। ਮੈਂ ਕੰਗਾਲ ਹਾਂ ਮਹਾਰਾਜ, ਮੈਂ ਬੜਾ ਹੀ ਗਰੀਬਣਾ ਵਾਂ, ਬੜਾ ਹੀ ਆਜਿਜ਼ ਵਾਂ, ਤੇ ਤੇਰੇ ਨਾਮ ਦਾ ਹੀ ਮੈਨੂੰ ਆਸਰਾ ਹੈ, ਹੋਰ ਕੋਈ ਆਸਰਾ ਨਹੀਂ। ਮੈਂ ਸੱਚ ਕਹਿੰਦੇ ਆ, ਜਦੋਂ ਬੰਦਾ ਅਸਲੀਅਤ ਦੇ ਵਿੱਚ ਹਰ ਪੱਖ ਤੋਂ ਨਾਮ ਦਾ ਆਸਰਾ ਲੈਂਦਾ ਨਾ, ਗੁਰੂ ਰਾਮਦਾਸ ਕਦੀ ਵੀ ਉਸ ਬੰਦੇ ਦੀ ਪਿੱਠ ਨਹੀਂ ਜੇ ਲੱਗਣ ਦਿੰਦੇ। ਆਖੋ ਵਾਹਿਗੁਰੂ ਜੀ। ਕੋਸ਼ਿਸ਼ ਕਰੀਏ ਹਰ ਕੰਮ ਦੇ ਵਿੱਚ ਨਾਮ ਨੂੰ ਪਹਿਲ ਰਹੀਏ, ਹਰ ਕੰਮ ਦੇ ਵਿੱਚ। ਜਿਹੜੇ ਰੋਜ਼ਾਨਾ ਰੂਟੀਨ ਮੁਤਾਬਕ ਤੁਸੀਂ ਸੁਣਦੇ, ਤੁਹਾਨੂੰ ਪਤਾ ਹੈ ਮੈਂ ਕਈ ਵਾਰੀ ਇਹ ਗੱਲ ਕੀਤੀ, ਜਿਹੜੇ ਹੁਣ ਬਾਰਡਰਾਂ ਤੇ ਮੰਨ ਲਓ ਡਿਊਟੀਆਂ ਦੇ ਰਹੇ ਨੇ, ਉਹ ਕਹਿਣ ਮੈਂ ਡਿਊਟੀਆਂ ਛੱਡਾਂ ਤੇ ਮਾਲਾ ਫੜਨਾ ਹੱਥ ਵਿੱਚ। ਨਾਮ ਨਹੀਂ, ਇਹ ਨਾਮ ਨਹੀਂ। ਡਿਊਟੀ ਕਰਦਿਆਂ ਕਰਦਿਆਂ ਤੇਰੇ ਅੰਦਰ ਵਾਹਿਗੁਰੂ ਵਾਹਿਗੁਰੂ ਚੱਲੀ ਜਾਵੇ, ਆ ਨਾਮ। ਡਿਊਟੀ ਭੁਗਤਾ ਨਾਮਾ ਕਹੇ ਤੇ ਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਦਾ। ਆਪਣੀ ਡਿਊਟੀ ਕਰਦਿਆਂ ਕਰਦਿਆਂ ਤੂੰ ਜਪੀ ਜਾ। ਸਪੈਸ਼ਲ ਜਿਹੜਾ 2.5 ਘੰਟੇ ਦਾ ਸਮਾਂ ਸਵੇਰੇ ਕੱਢਣਾ ਉਹ ਕੱਢਣਾ ਹੈ, ਪਰ ਸਾਰਾ ਦਿਨ ਵੀ ਨਾਮ ਤੂੰ ਜਪ ਸਕਦਾ ਹੈ। ਕਾਰੋਬਾਰ ਕਰ ਰਹੇ ਆ, ਇੱਕ ਗਾਹਕ ਨੂੰ ਵਣਜਿਆ, ਦੂਜੇ ਦਾ ਇੰਤਜ਼ਾਰ ਕਰ ਰਹੇ ਆ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ, ਸਿਮਰਨ ਕਰ। ਇਹ ਨਹੀਂ ਕਿ ਕਾਰੋਬਾਰ ਦੇ ਟਾਈਮ ਗਾਹਕ ਉਧਰੋਂ ਆਇਆ ਹੋਵੇ, ਤੂੰ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਲੈ ਕੇ ਬਹਿਨੇ, ਤੇ ਗਲਤ ਗੱਲ ਹੋ ਗਈ ਨਾ। ਹਾਂਜੀ, ਇਹ ਨਹੀਂ। ਯਤਨ ਕਰ ਆਪਣੇ ਕਾਰੋਬਾਰ 'ਚ ਵਸਾ ਨਾਮ ਨੂੰ, ਪਰ ਵਸਾਉਣਾ ਕਿਵੇਂ? ਇੱਕ ਗਾਹਕ ਗਿਆ, ਦੂਜੇ ਦਾ ਇੰਤਜ਼ਾਰ ਕਰ ਰਹੇ ਆ, ਨਿੰਦਿਆ ਕਰਨੀ ਘੰਟਾ, ਉਹ ਕਰਨ ਦੀ ਜਗ੍ਹਾ ਇੱਕ ਪਾਠ ਕਰ ਲੈ ਸੁਖਮਨੀ ਸਾਹਿਬ, ਕਰ ਲੈ 5 ਪਾਠ ਜਪਜੀ ਸਾਹਿਬ। ਗੁਟਕਾ ਸਾਹਿਬ ਨਹੀਂ ਫੜਨਾ, ਜਪਜੀ ਸਾਹਿਬ ਦਾ ਪਾਠ ਨਹੀਂ ਕਰਨਾ, ਉਦਾਂ ਹੀ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰ ਦੇ, ਸਿਮਰਨ ਕਰਨਾ ਸ਼ੁਰੂ ਕਰ ਦੇ, ਸ਼ਬਦ ਕੋਈ ਪੜਨਾ ਸ਼ੁਰੂ ਕਰ ਦੇ। ਤੇ ਇੱਕ ਸਮਾਂ ਫਿਰ ਲਾਈਫ ਦੇ ਵਿੱਚ ਇਹੋ ਜਿਹਾ ਆਏਗਾ, ਇਹੋ ਜਿਹਾ ਆਏਗਾ ਕਿ ਗਾਹਕ ਨਾਲ ਭਾਵੇਂ ਤੂੰ ਗੱਲ ਵੀ ਕਰਦਾ ਹੋਏਗਾ ਨਾ, ਤਾਂ ਵੀ ਤੇਰੇ ਅੰਦਰ ਵਾਹਿਗੁਰੂ ਵਾਹਿਗੁਰੂ ਚੱਲੀ ਜਾਏਗਾ। ਫਿਰ ਇਹੋ ਜਿਹਾ ਸਮਾਂ ਬਣ ਜਾਏਗਾ। ਹੁਣ ਬੱਚੇ ਨੇ ਛੋਟੇ, ਗੁੱਡੀ ਡਾਉਂਦੇ ਨੇ, ਗੁੱਡੀ ਉਡਾਉਂਦਿਆਂ ਡਾਉਂਦਿਆਂ 4-5 ਮਿੱਤਰ ਦੋਸਤ ਨਾਲ ਖੜੇ ਹੋਣ, ਉਹਨਾਂ ਦੀਆਂ ਗੱਲਾਂ ਦਾ ਵੀ ਜਵਾਬ ਦੇਈ ਜਾਂਦੇ ਨੇ। ਕਿੱਡੀ ਹੈਰਾਨਗੀ ਦੀ ਗੱਲ, ਗੱਲਾਂ ਦਾ ਜਵਾਬ ਵੀ ਦਿੰਦੇ ਨੇ, ਪਰ ਜਿਹੜਾ ਧਿਆਨ ਉਹ ਗੁੱਡੀ ਵੱਲ, ਉਹ ਡੋਰ ਵੱਲ ਹੁੰਦਾ ਕਿ ਦੂਜੀ ਗੁੱਡੀ ਵਾਲਾ ਕਿਤੇ ਖਿੱਚਾ ਨਾ ਮਾਰ ਦੇ, ਮੇਰੀ ਗੁੱਡੀ ਕੱਟ ਨਾ ਜਾਵੇ। ਗੱਲਾਂ ਹੋ ਰਹੀਆਂ ਨੇ, ਪਰ ਗੱਲਾਂ ਕਰਦਿਆਂ ਕਰਦਿਆਂ ਵੀ ਧਿਆਨ ਗੁੱਡੀ ਵੱਲ ਹੈ। ਬੱਚਾ ਇੱਕ ਵੇਲੇ 2 ਕੰਮ ਕਰ ਸਕਦਾ, ਤੂੰ ਕਿਉਂ ਨਹੀਂ ਕਰ ਸਕਦਾ? ਹਾਂਜੀ, ਬਾਬਾ ਨਾਨਕ ਸਿੰਘ ਜੀ ਬੈਠੇ ਸੀ, ਮੈਨੂੰ ਗੱਲ ਚੇਤੇ ਆ ਗਈ। ਕੋਈ ਸੰਗੀ ਬੈਠਾ ਤੇ ਮਹਾਂਪੁਰਖ ਨਾ ਉਹਦੇ ਨਾਲ ਗੱਲਾਂ ਕਰ ਰਹੇ, ਬਚਨ ਕਰ ਰਹੇ, ਹੱਥ ਵਿੱਚ ਮਾਲਾ ਫੜੀ, ਮਾਲਾ ਵੀ ਫੇਰੀ ਜਾਣ। ਇੱਕ ਆ ਗਿਆ, ਆ ਕੇ ਕਹਿੰਦਾ ਮਹਾਂਪੁਰਖੋ ਇੱਕ ਗੱਲ ਦੀ ਸਮਝ ਨਹੀਂ ਆਈ, ਤੁਸੀਂ ਗੱਲਾਂ ਕਰ ਰਹੇ ਹੋ ਕਿ ਮਾਲਾ ਫੇਰ ਰਹੇ? ਬਾਬਾ ਜੀ ਨੇ ਕੋਲ ਬਾੜਿਆ, ਕਹਿੰਦੇ ਉਰੇ ਆ। ਸਮਾਂ ਤਾਂ ਲੱਗਦਾ ਹੀ ਨਹੀਂ ਸੀ ਮਹਾਂਪੁਰਖਾਂ ਕੋਲ ਗੱਲਬਾਤ ਕਰਨ ਦਾ, ਹਰ ਵੇਲੇ ਨਾਮ ਹੀ ਨਾਮ, ਜੀਵਨ ਦੇ ਵਿੱਚ ਬੰਦਗੀ ਬੰਦਗੀ, ਦੂਜਾ ਕੰਮ ਹੀ ਨਹੀਂ ਕੋਈ। ਜੇ ਕੋਈ ਆਉਂਦਾ ਵੀ ਸੀ, ਇੱਕੋ ਸਵਾਲ ਕਰਦੇ ਸੀ, ਬਸ ਦੱਸ ਭਈ ਤੇਰਾ ਨਿਤਨੇਮ ਕਿੰਨਾ ਹੈ? ਤੂੰ ਦੁੱਖ ਲੈ ਕੇ ਮੇਰੇ ਕੋਲ ਤੇ ਆ ਗਿਆ ਹੈ, ਨਿਤਨੇਮ ਕਿੰਨਾ ਕਰਦਾ, ਬਾਣੀ ਕਿੰਨੀ ਪੜਦਾ, ਅੰਮ੍ਰਿਤ ਵੇਲੇ ਉੱਠਦਾ ਕਿ ਨਹੀਂ? ਹੁਣ ਬਾਬਾ ਨਾਨਕ ਸਿੰਘ ਜੀ ਦੇ ਕੋਲ ਸਮਾਂ ਤੇ ਮਿਲਦਾ ਨਹੀਂ ਸੀ ਗੱਲਬਾਤ ਕਰਨ ਦਾ। ਬਾਬਾ ਜੀ ਨੇ ਇਹਨੂੰ ਕੋਲ ਭਾਲਿਆ, ਪਤਾ ਨਹੀਂ ਕਿਹੜਾ ਪੁਰਬਲੇ ਜਨਮ ਦਾ ਚੰਗਾ ਕਰਮ ਉੱਤੇ ਆਇਆ। ਮਹਾਂਪੁਰਖ ਦੇ ਕੋਲ ਬਹਿ ਜਾ, ਬਈ ਕੀ ਕਹਿਣਾ? ਮਹਾਂਪੁਰਖੋ ਤੁਸੀਂ ਇਹ ਬੰਦੇ ਨਾਲ ਵਿਚਾਰ ਕਰ ਰਹੇ, ਬਚਨ ਕਰ ਰਹੇ ਕਿ ਮਾਲਾ ਫੇਰ ਰਹੇ? ਬਾਬਾ ਜੀ ਕਹਿੰਦੇ ਤੇਰੀ ਗੱਲ ਦਾ ਜਵਾਬ ਦੇਣੇ, ਇੱਕ ਗੱਲ ਦੱਸ, ਕੰਮ ਕੀ ਕਰਦਾ? ਕਹਿੰਦਾ ਜੀ ਮੈਂ ਟਰੱਕ ਦਾ ਡਰਾਈਵਰ ਹਾਂ। ਬਾਬਾ ਜੀ ਕਹਿੰਦੇ ਅੱਛਾ ਟਰੱਕ ਦਾ ਡਰਾਈਵਰ? ਜੀ ਹਾਂ।
ਜਦੋਂ ਟਰੱਕ ਚਲਾਉਣਾ ਹੈ, ਟਰੱਕ ਚਲਾਉਂਦਿਆਂ ਸਟੀਅਰਿੰਗ ਵੱਲ ਧਿਆਨ ਹੁੰਦਾ ਤੇਰਾ? ਜੀ ਹੁੰਦਾ। ਕਦੋਂ ਕਿਵੇਂ ਟਰੱਕ ਮੋੜਨਾ, ਖੱਬੇ ਮੋੜਨਾ, ਸੱਜੇ ਮੋੜਨਾ, ਕਿਵੇਂ ਧਿਆਨ ਹੁੰਦਾ ਪੂਰਾ? ਅੱਛਾ ਭਾਈ, ਜਦੋਂ ਤੂੰ ਟਰੱਕ ਚਲਾਉਣਾ ਹੈ, ਗੇਅਰ ਵੱਲ ਧਿਆਨ ਹੁੰਦਾ ਤੇਰਾ? ਜੇ ਅਚਾਨਕ ਕੋਈ ਸਾਹਮਣੇ ਆ ਜਾਏ, ਗੇਅਰ ਛੋਟਾ ਕਰਨਾ, ਜੇ ਖੁੱਲੀ ਸੜਕ ਮਿਲ ਗਈ ਗੇਅਰ ਵੱਡਾ ਕਰਨਾ, ਜੀ ਹੁੰਦਾ ਧਿਆਨ? ਬਈ ਰੇਸ ਵੱਲ ਤੈਂ ਧਿਆਨ ਰੱਖਦਾ ਕਿ ਨਹੀਂ? ਕਹਿੰਦੇ ਜੀ ਰੇਸ ਵੱਲ ਵੀ ਪੂਰਾ ਧਿਆਨ ਹੁੰਦਾ ਮੇਰਾ। ਕਿੱਥੇ ਵਧਾਉਣੀ ਰੇਸ, ਕਿੱਥੇ ਘਟਾਉਣੀ? ਬਈ ਇੱਕ ਗੱਲ ਦਾ ਜਵਾਬ ਦੇ, ਜਦੋਂ ਤੂੰ ਟਰੱਕ ਚਲਾਉਣਾ ਬ੍ਰੇਕ ਵੱਲ ਧਿਆਨ ਰੱਖਦਾ ਕਿ ਉਹਦੇ ਵੱਲ ਧਿਆਨ ਨਹੀਂ ਹੁੰਦਾ? ਮਹਾਂਪੁਰਖੋ, ਬ੍ਰੇਕ ਵੱਲ ਤੇ ਧਿਆਨ ਰੱਖਣਾ ਹੀ ਪੈਂਦਾ ਹੈ। ਅਚਾਨਕ ਜੇ ਕੋਈ ਆ ਜਾਏ ਅੱਗੇ, ਬ੍ਰੇਕ ਪੂਰੇ ਜ਼ੋਰ ਦੀ ਲਾਉਣੀ ਪੈ ਜਾਂਦੀ, ਕਈ ਵਾਰੀ ਧਿਆਨ ਰੱਖਣਾ ਪੈਂਦਾ ਬ੍ਰੇਕ ਵੱਲ। ਅੱਛਾ ਇੱਕ ਗੱਲ ਹੋਰ ਦੱਸ, ਜਿਹੜੇ ਸਾਈਡ ਦੇ ਉੱਤੇ ਸ਼ੀਸ਼ੇ ਲੱਗੇ ਉਹਨਾਂ ਰਾਹੀਂ ਪਿੱਛੇ ਧਿਆਨ ਹੁੰਦਾ ਕਿਹੜੀ ਗੱਡੀ ਨੂੰ ਗਾਂਹ ਲਗਾਉਣਾ? ਜੀ ਮਹਾਂਪੁਰਖੋ ਹੁੰਦਾ। ਕਹਿੰਦੇ ਇੱਕ ਅਖੀਰਲੀ ਗੱਲ ਹੋਰ ਦੱਸ ਦੇ, ਜਦੋਂ ਤੂੰ ਟਰੱਕ ਚਲਾਉਣਾ ਹੈ, ਟਰੱਕ ਚਲਾਉਂਦਿਆਂ ਜੇ ਕੋਈ ਤੇਰਾ ਸਾਥੀ ਮਿੱਤਰ ਦੋਸਤ ਕੋਲ ਬੈਠਾ ਹੋਵੇ, ਚੁੱਪ ਚੁਪੀਤਿਆਂ ਸਫ਼ਰ ਲੰਘਦਾ ਕਿ ਗੱਲਾਂ ਬਾਤਾਂ ਚੱਲਦੀਆਂ? ਕਹਿੰਦਾ ਮਹਾਂਪੁਰਖੋ, ਜੇ ਕੋਈ ਸਾਥੀ ਬੈਠਾ ਹੋਵੇ ਫਿਰ ਤੇ ਗੱਲਾਂ ਕਰਦਿਆਂ ਸਫ਼ਰ ਇਉਂ ਲੱਗਦਾ ਜਿਵੇਂ ਬੜੀ ਜਲਦੀ ਪਾਸ ਹੋ ਗਿਆ। ਗੱਲਾਂ ਬਾਤਾਂ ਕਰਦਿਆਂ, ਹਾਸਾ ਖੇਡਾ ਕਰਦਿਆਂ ਸਫ਼ਰ ਕਰੀਦਾ। ਮਹਾਂਪੁਰਖ ਕਹਿੰਦੇ ਤੇਰੀ ਗੱਲ ਦਾ ਜਵਾਬ ਤੈਨੂੰ ਮਿਲ ਗਿਆ ਕਿ ਨਹੀਂ? ਕਹਿੰਦਾ ਜੀ ਨਹੀਂ ਮਿਲਿਆ। ਕਹਿੰਦੇ ਤੂੰ ਕਿਹਾ ਸੀ ਕਿ ਅਸੀਂ ਉਸ ਬੰਦੇ ਨਾਲ ਗੱਲਾਂ ਕਰ ਰਹੇ ਹਾਂ ਕਿ ਮਾਲਾ ਫੇਰਦੇ ਆ। ਉਹ ਭੋਲਿਆ, ਤੂੰ ਇੱਕ ਟਰੱਕ ਦਾ ਡਰਾਈਵਰ ਹੈ। ਟਰੱਕ ਚਲਾਉਣ ਵੇਲੇ ਅੱਗੇ ਵੀ ਤੇਰਾ ਧਿਆਨ, ਪਿੱਛੇ ਵੀ ਤੇਰਾ ਧਿਆਨ, ਰੇਸ ਵੱਲ ਵੀ, ਬ੍ਰੇਕ ਵੱਲ ਵੀ, ਸਟੀਅਰਿੰਗ ਵੱਲ ਵੀ ਤੇਰਾ ਧਿਆਨ। ਨਾਲ ਜੇ ਕੋਈ ਤੇਰੇ ਬੈਠਾ ਉਹਦੀਆਂ ਗੱਲਾਂ ਵੱਲ ਵੀ ਤੇਰਾ ਧਿਆਨ, ਹਾਸੇ ਖੇਡੇ ਵੱਲ ਵੀ ਤੇਰਾ ਧਿਆਨ, ਸਾਈਡ ਤੇ ਜਿਹੜੇ ਸ਼ੀਸ਼ੇ ਲੱਗੇ ਨੇ ਉਹਦੇ ਰਾਹੀਂ ਤੂੰ ਵੇਖਦਾ ਕਿਹੜੀ ਗੱਡੀ ਨੂੰ ਗਾਂਹ ਲਗਾਉਣਾ, ਉਸ ਚੀਜ਼ ਵੱਲ ਵੀ ਤੇਰਾ ਧਿਆਨ। ਪਰ ਤੂੰ ਟਰੱਕ ਦਾ ਡਰਾਈਵਰ ਹੋ ਕੇ ਇੱਕ ਵੇਲੇ ਤੇ ਇੰਨੇ ਕੰਮ ਇਕੱਠੇ ਕਰ ਸਕਦਾ, ਅਸੀਂ ਦੋ ਨਹੀਂ ਕਰ ਸਕਦੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ ਇੱਕਦਮ ਚਰਨ ਫੜ ਲੈ, ਕਹਿੰਦਾ ਮਹਾਂਪੁਰਖੋ ਮੈਂ ਸਮਝ ਗਿਆ, ਮੈਂ ਕਿੰਤੂ ਤੇ ਕਰ ਦਿੱਤੀ ਪਰ ਤੁਹਾਡੀ ਅੰਦਰਲੀ ਅਵਸਥਾ ਮੈਨੂੰ ਪਤਾ ਨਹੀਂ। ਮੈਂ ਉੱਪਰਲੀ ਕਿਰਿਆ ਵੇਖ ਕੇ ਕਹਿ ਤੇ ਦਿੱਤਾ, ਤੁਸੀਂ ਮਾਲਾ ਫੇਰ ਕੇ ਬਚਨ ਕਰ ਰਹੇ, ਪਰ ਮੈਨੂੰ ਹੁਣ ਉਹ ਚੀਜ਼ ਦਾ ਪਤਾ ਲੱਗ ਗਿਆ, ਤੁਸੀਂ ਉਸ ਅਵਸਥਾ ਤੇ ਪਹੁੰਚ ਗਏ ਹੋ। ਭਾਵੇਂ ਜੇ ਕਿਸੇ ਨਾਲ ਵਿਚਾਰ ਵੀ ਚੱਲ ਰਹੀ ਹੈ ਨਾ, ਅੰਦਰ ਤਾਂ ਵੀ ਨਾਮ ਚੱਲੀ ਜਾ ਰਿਹਾ ਹੈ, ਬੰਦਗੀ ਚੱਲੀ ਜਾ ਰਹੀ ਹੈ, ਸਿਮਰਨ ਚੱਲੀ ਜਾ ਰਿਹਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਪਰ ਆਹ ਚੀਜ਼ ਤੇ ਪਹੁੰਚਣ ਲੱਗਿਆ ਤੁਹਾਨੂੰ ਨਿੱਕੇ ਨਿੱਕੇ ਸਟੈਪ ਲੈਣੇ ਪੈਣਗੇ। ਕਈ ਕਹਿੰਦੇ ਆ ਨਾ ਜੀ, ਇੱਕ ਪਾਠ ਹੀ ਜਪਜੀ ਸਾਹਿਬ ਦਾ ਬੜਾ ਹੁੰਦਾ, 10-10 20 ਕਰਨ ਦੀ ਕੀ ਲੋੜ ਹੈ, 50-50 ਕਰਨ ਦੀ ਕੀ ਲੋੜ ਹੈ? ਉਹਨਾਂ ਨੂੰ ਕਿਹਾ ਕਰੋ, ਜਿਹੜਾ ਇੱਕ ਪਾਠ ਜਪਜੀ ਸਾਹਿਬ ਦਾ ਮਨ ਕਰਕੇ ਕਰਨਾ ਹੈ ਨਾ, ਉਸ ਅਵਸਥਾ ਤੱਕ ਪਹੁੰਚਣ ਲਈ 10-10 20 ਕਰਨੇ ਪੈਣੇ ਆ, ਕਰਨੇ ਪੈਣੇ ਨੇ, ਨਹੀਂ ਤੇ ਮਨ ਹੀ ਨਹੀਂ ਜੁੜਦਾ। ਜੋ ਮਰਜ਼ੀ ਤੁਸੀਂ ਕਰ ਲਓ, ਪਾਠ ਜਪਜੀ ਸਾਹਿਬ ਦਾ ਸ਼ੁਰੂ ਹੁੰਦਾ, ਖਤਮ ਕਦੋਂ ਹੋ ਜਾਂਦਾ ਸਾਨੂੰ ਪਤਾ ਹੀ ਨਹੀਂ ਲੱਗਦਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਜੇ ਚਾਹੁੰਦੇ ਹੋ ਨਾ ਇੱਕ ਪਾਠ ਨਾਲ ਹੀ ਅੰਦਰਲਾ ਪੂਰਾ ਰੱਜ ਹੋ ਜੇ, ਉਹ ਰੱਜ ਵਾਲੀ ਅਵਸਥਾ ਤੱਕ ਪਹੁੰਚਣ ਲਈ ਤੈਨੂੰ 20-20 25-25 ਪਾਠਾਂ ਦਾ ਬੈਣ ਲਾਉਣਾ ਪੈਣਾ। ਪਹਿਲੇ ਡਬਲ ਐਮਏ ਤੱਕ ਪਹੁੰਚਣਾ, ਪਹਿਲੇ ਕੱਚੀ ਤੇ ਪਾਸ ਕਰ। ਹਾਂਜੀ, ਕੇਜੀ ਤੇ ਪਾਸ ਕਰ, ਪਹਿਲੀ ਚ ਤੇ ਜਾ, ਦੂਜੀ ਤੇ ਜਾ। ਹਾਂ, ਗੁਰੂ ਦੀ ਮੌਜ ਏ। ਕੱਚੀ ਤੂੰ ਜੇ ਠਾ ਕੇ ਉਹਨੇ ਡਬਲ ਐਮਏ ਚ ਘਮਾਉਣਾ, ਉਹਦੀ ਮੌਜ। ਪਰ ਜੇ ਤੂੰ ਚਾਹੁੰਦਾ ਹੈ ਨਾ ਡਬਲ ਐਮਏ ਚ ਪਹੁੰਚਣਾ, ਫਿਰ ਤੈਨੂੰ ਸਟੈਪ ਬਾਈ ਸਟੈਪ ਗਾਂ ਜਾਣਾ ਹੀ ਪੈਣਾ, ਜਾਣਾ ਹੀ ਪੈਣਾ। ਅੱਜ ਗੁਰੂ ਪਿਤਾ ਜੀ ਦੇ ਕੋਲੋਂ ਆ ਮੰਗਿਓ, ਪਿਤਾ ਜੀ ਕਿਰਪਾ ਕਰੋ, ਮੈਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਵਾਂ, ਮੈਂ ਕੀਰਤਨ ਕਰਾਂ, ਮੈਂ ਭਾਵੇਂ ਕੀਰਤਨ ਸੁਣਾ, ਭਾਵੇਂ ਕਾਰੋਬਾਰ ਕਰਾਂ, ਭਾਵੇਂ ਕਿਸੇ ਨਾਲ ਮਜ਼ਾਕ ਕਰਦਾ ਹੋਵਾਂ, ਕਿਸੇ ਨਾਲ ਗੱਲਾਂ ਬਾਤਾਂ ਕਰਦਾ ਹੋਵਾਂ, ਸੇਵਾ ਦੀ ਕੋਈ ਗੱਲਬਾਤ ਕਰਦਾ ਹੋਵਾਂ, ਕੁਝ ਵੀ ਕਰਦਾ ਹੋਵਾਂ, ਬਸ ਤੁਹਾਡਾ ਨਾਮ ਮੇਰੇ ਅੰਦਰ ਆਸਰਾ ਬਣ ਕੇ, ਥੰਮ ਬਣ ਕੇ ਖੜਾ ਹੀ ਰਵੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਧੰਨ ਬਾਬਾ। ਸਮਾਂ ਹੋ ਰਿਹਾ ਸਮਾਪਤੀ ਦਾ। ਮੈਂ ਬੇਨਤੀ ਕਰਾਂਗਾ ਸਾਰੀ ਸੰਗਤ ਨੂੰ, ਜਿਹੜੇ ਘਰਾਂ 'ਚ ਵੀ ਸੁਣਦੇ, ਜਿਹੜੇ ਇੱਥੇ ਵੀ, ਸ਼ਨੀਵਾਰ ਆ ਰਿਹਾ 11 ਜੂਨ, ਗੁਰੂ ਹਰਗੋਬਿੰਦ ਪਾਤਸ਼ਾਹ ਮਾਈ ਕੌਲਾਂ ਜੀ ਦੇ ਅਸਥਾਨ ਤੇ ਜੋ ਰਹਿਣ ਸਬਾਈ ਸਮਾਗਮ ਰੱਖੇ ਨੇ, ਰਾਤੀ 10 ਵਜੇ ਤੋਂ ਸਵੇਰੇ 4 ਵਜੇ ਤੱਕ। ਕਿਸੇ ਨੇ ਕੋਈ ਬਹਾਨੇਬਾਜ਼ੀ ਨਹੀਂ ਕਰਨੀ। ਕਈ ਕਹਿੰਦੇ ਜੀ ਗਰਮੀ ਬੜੀ ਹੈ, ਉਹ ਜਦੋਂ ਕਿਤੇ ਗਰਮੀ ਮਹਿਸੂਸ ਹੋਵੇ ਨਾ, ਉਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਯਾਦ ਕਰ ਲਿਆ ਕਰੋ। ਗਰਮੀ ਛੋਟੀ ਲੱਗਣੀ, ਫਿਰ ਛੋਟੀ ਲੱਗਣੀ ਹੈ।
ਜੀ ਪੈਰ ਨਹੀਂ ਰੱਖਿਆ ਜਾਂਦਾ ਜ਼ਮੀਨ ਦੇ ਉੱਤੇ, ਉਹ ਸਤਿਗੁਰੂ ਤੱਤੀਆਂ ਤਵੀਆਂ ਤੇ ਬੈਠਾ ਮੇਰਾ ਮਾਲ। ਤੱਤੀ ਰੇਤ ਸਿਰ ਤੇ ਪਵਾਈ ਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਖਾਦੇ ਨੇ। ਸਾਨੂੰ ਬਚਾਇਆ ਚੀਜ਼ਾਂ ਤੋਂ, ਸਾਡੇ ਕਸ਼ਟਾਂ ਤੋਂ ਸਾਨੂੰ ਬਚਾਉਣ ਲਈ ਸਤਿਗੁਰਾਂ ਨੇ ਆ ਕੌਤਕ ਵਰਤਾਏ ਨੇ। ਤੇ ਜੇ ਕਿਤੇ ਗਰਮੀ ਗੁਰਮੀ ਦਾ ਬਹਾਨਾ ਆਉਣ ਲੱਗੇ ਨਾ, ਮਨ ਕਵੇ ਗਰਮੀ ਬੜੀ ਕੀ ਜਾਣਾ, ਫਿਰ ਉਸ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਧਿਆਨ ਧਰ ਲੈਣਾ, ਗਰਮੀ ਇੱਕਦਮ ਛੋਟੀ ਹੋ ਜਾਏਗੀ, ਲੱਗੇਗੀ ਨਹੀਂ। ਸਭ ਨੇ ਵਖੀਰਾਂ ਕੱਚ ਕੇ 11 ਜੂਨ ਨੂੰ ਰਾਤੀ 8 8:30 ਪਹੁੰਚ ਜਾਣਾ, ਪ੍ਰਸ਼ਾਦਾ ਪਾਣੀ ਛਕ ਕੇ ਜੋ 9:45 ਆਪਾਂ ਅਰਦਾਸ ਸ਼ੁਰੂ ਕਰ ਦੇਣੀ। ਬਹੁਤ ਸਾਰੇ ਗੁਣੀ ਗਿਆਨੀ ਮਹਾਂਪੁਰਖ ਕੀਰਤਨੀਏ ਪਹੁੰਚਣਗੇ। 10 ਵਜੇ ਪ੍ਰੋਗਰਾਮ 4 ਵਜੇ ਸਮਾਪਤੀ ਹੋਏਗੀ। ਸਭ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਆਪਣੇ ਜਿਹੜੇ ਜਨਮਾਂ ਦੇ ਕੀਤੇ ਮਾੜੇ ਕਰਮ ਨੇ ਨਾ ਮਿਟਾਉਣੇ ਨੇ। ਇਹ ਬੋਨਸ ਸਮਾਗਮ ਹੁੰਦਾ ਹੈ। 2 ਸਮਾਗਮ ਸਾਡੇ ਮੇਨ ਹੁੰਦੇ ਨੇ। 20 ਤਰੀਕ ਦਾ ਮਾਈ ਕੌਲਾਂ ਜੀ ਦੇ ਗੁਰਦੁਆਰੇ ਬੀਬੀ ਕੌਲਾਂ ਜੀ ਦੇ ਦਰ ਦੇ ਉੱਤੇ ਹੀ, ਜਿੱਥੇ ਹੁਣ ਆਪਣਾ ਰਹਿਣ ਸਵਾਈ ਹੈ। ਤੇ ਜਿਹੜਾ 27 ਤਰੀਕ ਦਾ ਚੁਪਹਿਰਾ ਪ੍ਰਤੱਖ ਬਾਬਾ ਦੀਪ ਸਿੰਘ ਬੈਠੇ ਹੁੰਦੇ ਨੇ ਉਦੋਂ ਚੌਂਕੜਾ ਮਾਰ ਕੇ ਲੇਖਾਂ ਨੂੰ ਬਦਲਣ ਲਈ। ਤੇ ਬਸ ਇਹ ਜਿਹੜਾ ਬੋਨਸ ਵਾਲਾ ਸਮਾਗਮ ਸਾਨੂੰ ਮਿਲਦਾ ਹੈ 2-3 ਮਹੀਨਿਆਂ ਬਾਅਦ, ਉਹ ਬੋਨਸ ਵਾਲਾ ਸਮਾਗਮ ਹੈ ਜੋ 11 ਜੂਨ ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। ਇਹ ਬੇਨਤੀ ਪ੍ਰਵਾਨ ਕਰਿਓ। ਬਾਕੀ ਇਹ ਅਸਥਾਨ ਤੇ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਨੇ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਨਾਲ ਪਿਆਰਿਓ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਚੱਲ ਰਹੀ, ਹਸਪਤਾਲ, ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ, ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਇਹ ਸਭ ਤੁਹਾਡੀਆਂ ਸੀਸਾਂ ਨਾਲ ਕਾਰਜ ਹੋ ਰਹੇ ਨੇ। ਨਾਲ ਜਿਹੜੀ ਸੇਵਾ ਸ਼ੁਰੂ ਹੋ ਗਈ, ਜਾਣ ਲੱਗਿਆ ਨਿਗਾਹ ਮਾਰ ਕੇ ਜਾਏ, 25-30 ਬੰਦੇ ਲੱਗੇ ਹੋਏ ਪੂਰੀ ਜੋਰਾਂ ਤੇ ਨਾਲ ਜਿਹੜਾ ਜੀ ਦਿਆ ਪ੍ਰਵਾਨ ਪਾਰਕ ਦਾ ਕੰਮ ਚੱਲ ਰਿਹਾ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦਾ ਇਲਾਜ, ਜੋ ਪਹਿਲਾ ਹਸਪਤਾਲ ਬਣਨਾ ਹੈ ਪੰਜਾਬ ਦਾ ਪੰਛੀਆਂ ਦੇ ਇਲਾਜ ਦਾ, ਨਾਲ ਸਰਾਂ ਬਣਨੀ ਗੁਰਦੁਆਰਾ ਸਾਹਿਬ। ਇਹ ਸੇਵਾਵਾਂ ਜੇ ਸ਼ੁਰੂ ਹੋਈਆਂ, 3 ਯੂਨਿਟ ਬਾਪੂ ਜੀ ਨੇ ਦੇ ਦਿੱਤਾ ਹੈ ਜੰਮੂ ਪਠਾਨਕੋਟ ਹਾਈਵੇ ਰੋਡ ਦੇ ਉੱਤੇ, ਜੋ 4.5 ਏਕੜ ਜਗ੍ਹਾ ਦਿੱਤੀ, ਜਿੱਥੇ ਆਪਣਾ ਸਕੂਲ ਬਣਨਾ ਹੈ, ਨਾਲ ਹਸਪਤਾਲ, ਗੁਰੂ ਬਾਬਾ ਨਾਨਕ ਜੀ ਦੀ ਰਸੋਈ। 2 ਚੀਜ਼ਾਂ ਨੂੰ ਮੁੱਖ ਲੈ ਕੇ ਚੱਲ ਰਹੇ ਆ, ਹਸਪਤਾਲ ਨੂੰ, ਸਿਹਤ ਨੂੰ, ਤੇ ਨਾਲ ਪਿਆਰਿਓ ਐਜੂਕੇਸ਼ਨ ਨੂੰ। ਮਾਇਆ ਪੱਖੋਂ ਦੋਵੇਂ ਚੀਜ਼ਾਂ ਹੋਣ ਸਸਤੀਆਂ, ਪਰ ਹੋਣ ਟੌਪ ਕਲਾਸ। ਤੁਹਾਨੂੰ ਕੋਈ ਅੱਗੇ ਵਧਣ ਤੋਂ ਫਿਰ ਰੋਕ ਨਹੀਂ ਸਕਦਾ। ਇਹ ਨਵੀਂ ਜਗ੍ਹਾ ਦੀ ਰਜਿਸਟਰੀ ਅਜੇ ਹੋਣੀ ਹੈ। ਇਹ ਮੇਰੀ ਬੇਨਤੀ, ਜਿਹੜੇ ਵੀ ਪਰਿਵਾਰਕ ਮੈਂਬਰ ਸੁਣਦੇ ਹੋ ਨਾ, 2500 ਰੁਪਏ 1 ਗਜ ਦੀ ਸੇਵਾ ਹੈ। ਸਭ ਨੇ 1-1, 2-2, 5-5 ਗਜ ਦੀ ਸੇਵਾ ਕਰਨੀ। ਸਾਰੇ ਅਕਾਊਂਟ ਡਿਟੇਲ ਤੁਹਾਡੀ ਟੀਵੀ ਸਕਰੀਨ ਤੇ ਆ ਰਹੀ ਹੈ। ਨਾਲ ਜੋ ਤੁਸੀਂ ਸੇਵਾ ਹਰ ਮਹੀਨੇ ਭੇਜਿਆ ਕਰੋ, ਭਾਵੇਂ ਥੋੜੀ ਭੇਜੋ, ਪਰ ਪੱਕੇ ਰੂਟੀਨ ਮੁਤਾਬਕ ਮੈਂਬਰ ਬਣ ਜਾਓ। ਇੰਨੀ ਸੇਵਾ ਅਸੀਂ ਭੇਜਣੀ ਗੁਰੂ ਜੀ ਦੀ ਕਿਰਪਾ ਦੇ ਨਾਲ। ਸਾਰੀ ਡਿਟੇਲ, ਅਕਾਊਂਟ ਡਿਟੇਲ ਆ ਰਹੀ ਤੁਹਾਡੀ ਟੀਵੀ ਸਕਰੀਨ ਤੇ। ਨੰਬਰ ਵੀ ਆ ਰਹੇ ਨੇ 9850 99513। ਇਸ ਨੰਬਰ ਤੇ ਤੁਸੀਂ ਸੇਵਾ ਆਪਣਾ ਗੂਗਲ ਪੇ ਵੀ ਕਰ ਸਕਦੇ, ਪੇਟੀਐਮ ਵੀ, ਫੋਨ ਪੇ ਵੀ ਕਰ ਸਕਦੇ ਹੋ। ਬਾਕੀ ਵੀ ਸਾਰੀ ਜਾਣਕਾਰੀ ਤੁਹਾਡੇ ਟੀਵੀ ਸਕਰੀਨ ਤੇ ਆ ਰਹੀ। ਸਭ ਨੇ ਜੋ ਅਸੀਸਾਂ ਬਖਸ਼ਿਸ਼ ਕਰਨੀਆਂ, ਪੱਕਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ। ਕਿਸੇ ਪ੍ਰੇਮੀ ਨੇ ਢਿੱਲੇ ਨਹੀਂ ਪੈਣਾ। ਸਾਡਾ ਫੋਨ ਆਵੇ ਨਾ ਆਵੇ, ਪੱਕੇ ਮਹੀਨਾਵਾਰੀ ਮੈਂਬਰ ਬਣ ਜਾਓ। ਇਹ ਬੇਨਤੀ ਪ੍ਰਵਾਨ ਕਰਿਓ। ਬਾਕੀ ਜਿਨ੍ਹਾਂ ਨੇ ਆ ਕੇ ਇੱਥੇ ਹਾਜ਼ਰੀਆਂ ਭਰੀਆਂ, ਤੁਹਾਨੂੰ ਵੀ ਜੀ ਆਇਆਂ ਨੂੰ। ਜਿਨ੍ਹਾਂ ਨੇ ਘਰਾਂ 'ਚ ਬਹਿ ਕੇ ਹਾਜ਼ਰੀਆਂ ਭਰੀਆਂ, ਤੁਹਾਡਾ ਵੀ ਧੰਨਵਾਦ। ਗੁਰੂ ਰਾਮਦਾਸ ਤੁਹਾਡੇ ਸਾਰਿਆਂ ਦੇ, ਸਾਡੇ ਸਾਰਿਆਂ ਦੇ ਬੰਧਨ ਕੱਟਣ, ਮਿਹਰਾਂ ਕਰਨ। ਬਾਕੀ ਬੁੱਧ ਤੇ ਵੀਰਵਾਰ ਅਸੀਂ 3 ਤੋਂ 4 ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਵਿਖੇ ਸਮਾਗਮ ਕਰਦੇ ਆ। ਆ ਜਾਇਆ ਕਰੋ, ਕਿਉਂਕਿ 27 ਨੂੰ ਬਹੁਤ ਰਸ਼ ਹੁੰਦਾ ਹੈ। ਬਸ ਫਤਿਹ ਹੀ ਬੁਲਾਈ ਜਾਂਦੀ ਸੰਗਤ ਨੂੰ ਮਹਾਰਾਜ ਜੀ ਦੀ ਕਿਰਪਾ ਨਾਲ। ਤੇ ਇਦਾਂ ਫਿਰ ਖੁੱਲੀਆਂ ਗੱਲਾਂ ਬਾਤਾਂ ਵੀ ਹੋ ਜਾਂਦੀਆਂ ਨੇ। ਪਰਿਵਾਰਕ ਮੈਂਬਰ ਅਸੀਂ ਇੱਕ ਦੂਜੇ ਨੂੰ ਮਿਲ ਵੀ ਲੈਂਦੇ ਆ। ਬੁੱਧ ਤੇ ਵੀਰਵਾਰ 3 ਤੋਂ 4 ਜਿਹੜੇ ਪਹੁੰਚ ਸਕਦੇ ਹੋਵੋ, ਪਹੁੰਚਿਆ ਜ਼ਰੂਰ ਕਰੋ ਗੁਰੂ ਜੀ ਦੀ ਕਿਰਪਾ ਨਾਲ। ਮੇਰਾ ਗੁਰੂ ਪਿਤਾ ਕਰਨ। ਆਓ ਪੜੋ ਪੰਕਤੀਆਂ ਕੀਰਤਨ ਦੀ ਸਮਾਪਤੀ। ਮੈਂ ਅੰਦਲੇ ਕੀਤੇ ਤੇਰਾ ਨਾਮ ਖੁੰਦ ਕਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ। ਮੈਂ ਅੰਦਲੇ ਕੀਤੇ ਤੇਰਾ ਨਾਮ ਖੁਦ ਕਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ।
ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਆਪ ਜੀਆਂ ਨੇ ਜਿਵੇਂ ਦਾਸ ਦੀ ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਬੜਾ ਹੀ ਉਸ ਕਿਤਾਬ ਨੂੰ ਪਿਆਰ ਦਿੱਤਾ। ਹਜ਼ਾਰਾਂ ਦੇ ਹਿਸਾਬ ਨਾਲ ਉਹ ਕਿਤਾਬ ਨੂੰ ਖਰੀਦਿਆ ਵੀ, ਪ੍ਰਚਾਰ ਹਿਤ ਉਸ ਕਿਤਾਬ ਨੂੰ ਵੰਡਿਆ ਵੀ, ਤੇ ਤੁਹਾਡੇ ਹੁਕਮ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦਾਸ ਦੀ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ ਇਹ ਰਿਲੀਜ਼ ਹੋਈ ਹੈ। ਔਰ ਇਸ ਕਿਤਾਬ ਦੇ ਵਿੱਚ ਵੀ ਕੀਰਤਨਾਂ ਦੇ ਉਤਾਰੇ ਨੇ। ਜਿਵੇਂ ਤੁਸੀਂ ਕੀਰਤਨ ਸਰਵਣ ਕਰਦੇ ਹੋ ਨਾ, ਬਸ ਉਸੇ ਤਰ੍ਹਾਂ ਇੱਕ ਇੱਕ ਲਫ਼ਜ਼ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ। ਜਦੋਂ ਤੁਸੀਂ ਪੜ੍ਹੋਗੇ ਕਿਤਾਬ ਨੂੰ, ਤੁਹਾਨੂੰ ਇਦਾਂ ਦੀ ਫੀਲਿੰਗ ਆਏਗੀ ਜਿਵੇਂ ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ। ਤੇ ਇਹ ਮੈਂ ਬੇਨਤੀ ਕਰਦਾ, ਇਹ ਕਿਤਾਬ ਨੂੰ ਆਪਣੇ ਪੜ੍ਹਨ ਵਾਸਤੇ ਤੇ ਮੰਗਵਾਇਓ, ਅਗਾਂਹ ਵੰਡਣ ਵਾਸਤੇ। ਕੋਈ ਬੱਚੇ ਦਾ ਜਨਮ ਦਿਨ ਜਾਂ ਕਿਸੇ ਦੀ ਕੋਈ ਮੈਰਿਜ ਐਨੀਵਰਸਰੀ ਹੈ, ਘਰ ਦੇ ਵਿੱਚ ਕੋਈ ਵੀ ਤੁਹਾਡੇ ਪ੍ਰੋਗਰਾਮ ਹੈ, ਇਹ ਖੁਸ਼ੀ ਦੇ ਵਿੱਚ ਇਹ ਪ੍ਰਚਾਰ ਕਰਿਓ। ਤੁਸੀਂ ਕਿਤਾਬ ਨੂੰ ਘਰ ਘਰ ਦੇ ਵਿੱਚ ਪਹੁੰਚਾਇਓ, ਗੁਰਮਤਿ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਓ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਿਹਾ 9875909004। ਇਸ ਨੰਬਰ ਤੇ ਆਪ ਜੀ ਸੰਪਰਕ ਕਰਕੇ ਕਿਤਾਬ ਆਪਣੇ ਲਈ ਵੀ ਤੇ ਅਗਾਂਹ ਵੰਡਣ ਲਈ ਵੀ ਮੰਗਵਾ ਸਕਦੇ ਹੋ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।